ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ, 13 ਅਗਸਤ ਦਿਨ ਸ਼ਨੀਵਾਰ ਜੋ ਰਹਿਣ ਸਭਾਈ ਸਮਾਗਮ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਣੇ ਸੀ, ਉਹ ਜਗ੍ਹਾ ਹੁਣ ਤਬਦੀਲ ਕਰਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਸਮਾਗਮ ਰੱਖੇ ਗਏ ਨੇ। ਸੰਗਤ ਇਹ ਧਿਆਨ ਦੇਣਾ, 13 ਅਗਸਤ ਦਿਨ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਭਾਈ ਸਮਾਗਮ ਹੁਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਕਿਉਂਕਿ ਮੌਸਮ ਅਚਾਨਕ ਤਬਦੀਲ ਹੋ ਜਾਂਦਾ ਹੈ, ਸੰਗਤ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਮਾਗਮ ਦੀ ਜਗ੍ਹਾ ਤਬਦੀਲ ਕੀਤੀ ਗਈ ਹੈ। ਮੇਰੀ ਸਭ ਨੂੰ ਬੇਨਤੀ, ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਪਰਿਵਾਰਾਂ ਸਮੇਤ ਜਿਵੇਂ ਪਹਿਲੀਆਂ ਰਹਿਣ ਸਭਾਈਆਂ ਤੇ ਪਹੁੰਚਦੇ ਰਹੇ ਹੋ, ਤੁਸੀਂ ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। ਦਸਾਂ ਨੂੰ ਹੋਰ ਪ੍ਰੇਰਨਾ ਦੇ ਕੇ ਲੈ ਕੇ ਆਉਣ ਦੀ ਨਾਲ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਜੀ ਦਾ, ਗੁਰੂ ਰਾਮਦਾਸ ਜੀ ਦਾ ਸੰਗਤ ਰੂਪੀ ਪਰਿਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਪਰਿਵਾਰਕ ਥੋੜੇ ਜਿਹੇ ਮੈਂਬਰ ਆਪਾਂ ਗੁਰੂ ਜੀ ਦੀ ਗੋਦ ਵਿੱਚ ਬੈਠੇ ਹਾਂ। ਬੇਅੰਤ ਸੰਗਤਾਂ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਬਾਪੂ ਜੀ ਦੀ ਗੋਦ ਵਿੱਚ ਜੁੜੀਆਂ ਨੇ, ਜੁੜ ਰਹੀਆਂ ਨੇ। ਅੱਜ ਪਿਤਾ ਜੀ ਨੇ ਫਿਰ ਕਿਰਪਾ ਕੀਤੀ, ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਹਮੇਸ਼ਾ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਆਪ ਜੀਆਂ ਨੇ ਤਰਸ ਕੀਤਾ। ਔਰ ਜਿਹੜੇ ਪਰਿਵਾਰਕ ਮੈਂਬਰ ਆਪੋ ਆਪਣੇ ਘਰਾਂ 'ਚ ਜੁੜੇ ਨੇ, ਉਹਨਾਂ ਨੂੰ ਮੈਂ ਸਿਨਮਰ ਬੇਨਤੀ ਕਰਦਾ, ਇਹ YouTube ਦਾ, Facebook ਦਾ ਲਿੰਕ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰੋ। 15 20 ਮੈਂਬਰਾਂ ਨੂੰ ਇਹ ਲਿੰਕ ਭੇਜੋ ਔਰ ਉਹਨਾਂ ਨੂੰ ਵੀ ਕਹੋ 15 20 ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ। ਅੱਗੇ ਦੇ ਅੱਗੇ ਲਿੰਕ ਭੇਜੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਸਾਡਾ YouTube ਚੈਨਲ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ। ਔਰ ਜਦੋਂ ਇਹ ਤੁਸੀਂ ਪ੍ਰੋਗਰਾਮ ਵੇਖਦੇ ਹੋ ਲਾਈਵ, ਥੱਲੇ QR ਕੋਡ ਚੱਲਦੇ ਨੇ, ਉਹ ਕੋਡ ਚੱਲਦੇ ਨੇ, ਉਹਨਾਂ ਨੂੰ ਸਕੈਨ ਕਰਕੇ ਵੀ ਤੁਸੀਂ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਤਾਂ ਖੈਰ, ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਹਮੇਸ਼ਾ ਸੋਚ ਸਮਝ ਕੇ ਬੋਲੋ, ਹਮੇਸ਼ਾ ਸੋਚ ਸਮਝ ਕੇ ਬੋਲੋ, ਕਿਉਂਕਿ ਬੋਲਣ ਤੋਂ ਪਹਿਲਾਂ ਸ਼ਬਦ ਸਾਡੇ ਗੁਲਾਮ ਹੁੰਦੇ ਨੇ। ਅਸੀਂ ਜੋ ਮਰਜ਼ੀ ਬੋਲ ਸਕਦੇ ਹਾਂ, ਸੋਚ ਕੇ ਬੋਲੋ। ਬੋਲਣ ਤੋਂ ਪਹਿਲਾਂ ਸ਼ਬਦ ਸਾਡੇ ਗੁਲਾਮ ਹੁੰਦੇ ਨੇ ਤੇ ਬੋਲਣ ਤੋਂ ਬਾਅਦ ਅਸੀਂ ਸ਼ਬਦਾਂ ਦੇ ਗੁਲਾਮ ਬਣ ਜਾਂਦੇ ਹਾਂ। ਇਸ ਕਰਕੇ ਜੋ ਵੀ ਬੋਲਣਾ ਨਾ, ਸੋਚ ਸਮਝ ਕੇ ਬੋਲ, ਕਿ ਜੋ ਮੈਂ ਬੋਲ ਰਿਹਾ ਇਸ ਬੋਲੇ ਹੋਏ ਦਾ ਪ੍ਰਭਾਵ ਸਾਹਮਣੇ ਵਾਲੇ ਤੇ ਕੀ ਪੈਣਾ, ਮੇਰੇ ਬੋਲੇ ਹੋਏ ਬੋਲਾਂ ਦਾ ਪ੍ਰਭਾਵ ਮੇਰੇ ਆਪਣੇ ਜੀਵਨ ਤੇ ਕੀ ਪੈਣਾ। ਸੋਚ ਸਮਝ ਕੇ ਬੋਲ। ਔਰ ਜਦੋਂ ਵੀ ਬੋਲ, ਇਹ ਵਿਚਾਰ ਕਰ ਲੈ ਕਿੱਥੇ ਮੈਨੂੰ ਕੀ ਬੋਲਣਾ ਚਾਹੀਦਾ, ਕਿੱਥੇ ਕੀ ਨਹੀਂ ਬੋਲਣਾ ਚਾਹੀਦਾ। ਵਿਚਾਰ ਕਰਕੇ ਬੋਲ, ਕਿਉਂਕਿ ਬੋਲਣ ਤੋਂ ਪਹਿਲਾਂ ਸ਼ਬਦ ਸਾਡੇ ਗੁਲਾਮ ਹੁੰਦੇ ਨੇ ਤੇ ਪਿਆਰਿਓ, ਬੋਲਣ ਤੋਂ ਬਾਅਦ ਅਸੀਂ ਸ਼ਬਦਾਂ ਦੇ ਗੁਲਾਮ ਬਣ ਜਾਂਦੇ ਆ। ਫਿਰ ਜੋ ਬੋਲ ਦਿੱਤਾ ਨਾ, ਉਹ ਫਿਰ ਕਈ ਵਾਰੀ ਦੀਵਾਰਾਂ ਖੜੀਆਂ ਵੀ ਕਰ ਦਿੰਦੀ ਇਹ ਚੀਜ਼, ਤੇ ਕਈ ਵਾਰੀ ਪਈਆਂ ਹੋਈਆਂ ਦੀਵਾਰਾਂ ਢਾਹ ਵੀ ਦਿੰਦੀ ਹੈ। ਹਰ ਬੋਲ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋ। ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ। ਹਿੰਦੂ ਧਰਮ ਦੇ ਵਿੱਚ ਸ਼ਿਵ ਜੀ ਨੂੰ ਬਹੁਤ ਮਹਾਨਤਾ ਦਿੱਤੀ ਜਾਂਦੀ ਹੈ। ਚੰਗੀ ਗੱਲ ਹੈ, ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਕਿਸੇ ਵੀ ਦੇਵੀ ਦੇਵਤੇ ਦੀ, ਪੀਰ ਪੈਗੰਬਰ ਦੀ ਨਰਾਦਰੀ ਕਰਨਾ ਸਾਨੂੰ ਸਿਖਾਇਆ ਨਹੀਂ ਬਾਪੂ ਜੀ ਨੇ।
सतगुरु ते कहंदे अव्वल अल्लाह नूर उपाया कुदरत के सब बंदे एक नूर ते सब जग उपजिया कौन भले कौ मंदे। जिहड़ी मैं गल करन लगा उहनूं ध्यान नाल सुणिया। कहंदे जहर पी के शंकर महादेव हो गए। जहर पी के विष दा प्याला पी के शंकर महादेव हो गए ते अमृत पी के भी राहु केतु प्यारिओ ओ राक्षस बन गए। फिर सुन लो, जहर पी के शंकर महादेव हो गए पर अमृत पी के राहु केतु ओ राक्षस ही रहे, राक्षस ही रहे। एदा मतलब की है, जे तुहाडे कर्म ते लक्ष्य उचित है ना, सही है, तुहाडे कर्म सही ने, तुहाडा निशाना सही है, तुहाडा मोटिव सही है, तुहाडा लक्ष्य सही है, ते एक गल जहन विच बिठाओ, तुहाडे लई शराब भी वरदान बन जाता है। आखो वाहिगुरू जी। वाहिगुरू जी। शराब भी वरदान बन सकता है जे तुहाडे कर्म सही ने, जे तुहाडा लक्ष्य सही है ना। किसी ने तुहानू ताना मार दिता है, ताना मारना एक हिसाब दा शराब देना ही है ना, पर वो ताना भी अमृत बन सकता है, वरदान बन सकता है। वो शराब भी वरदान बन सकता है जे तुहाडे कर्म सही ने, जे तुहाडा लक्ष्य सही है। इस करके जिंदगी दे विच अपने कर्म सही रखो, अपना मोटिव सही रखो, अपना निशाना सही रखो। आखो धन गुरु रामदास जी। धन गुरु रामदास जी। प्यार नाल आखो न जी धन बाबा दीप सिंह जी। फिर आखो धन बाबा दीप सिंह जी। इदां नहीं, एक बारी गज के आखो धन बाबा दीप सिंह जी। अगली गल ये भी बड़ी प्यारी है और लाइफ दे विच मैं कहना ये गल सानू सुचेत करेगी। पाप इहो जिहा प्रोडक्ट है, बाजारों असीं समान खरीदने आ ना, प्रोडक्ट खरीदने आ, कहंदे पाप इहो जिहा प्रोडक्ट है, खरीदण विच ते सस्ता लगदा है पर ओदी जदों कीमत चुकाउणी पैंदी है ना ते कई जन्म लग जांदे ने। खरीदण विच सस्ता लगदा भाव, पाप जदों बंदे ने करना है ना, किसी भी रूप च होवे ओ पाप, भावें तूं किसी धी भैण नूं धोखा दे रहे है, भावें किसे दी तू जो हक दी कमाई खा रहे हैं, भावें प्यारिया तू नजायज ही किसे नाल ईर्खा कमा रहे हैं। पाप दा जेड़ा प्रोडक्ट है ना, ये खरीदण विच सस्ता लगदा है पर जदों इहदी कीमत चुकाउणी पैंदी है ना ते कई जन्म लग जांदे ने। इस करके ये मेरी बेनती, अपने कर्म सही रखो, पाप कर्मां तो जिन्ना भी मन नूं बचा सकदे हो ना बचा के रखो। सब तो वड्डा पाप पता की है? अपने मालक नूं भुलना। जिस काम नूं करदे आ तुहानूं तुहाडा मालक भुल रिहा है ना, समझ लो ओ पाप है। आखो वाहिगुरू जी। वाहिगुरू जी। धन गुरु रामदास जी। धन गुरु रामदास। इसे ਲਈ ਤੇ ਸਤਿਗੁਰਾਂ ਨੇ ਕਿਹਾ ਸਾਨੂੰ ਧਰਮ ਦੀ ਕਿਰਤ ਕਰੋ। ਇਹਦਾ ਕੀ ਮਤਲਬ ਸੀ? ਇਹਦਾ ਮਤਲਬ ਵੇਖੋ, ਹੱਥਾਂ ਪੈਰਾਂ ਨਾਲ ਕਿਰਤ ਕਰ ਤੇ ਰਸਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਜਪ। ਕਿਰਤ ਤੋਂ ਰੋਕਿਆ ਨਹੀਂ, ਪਰ ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰ। ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਜਪਦਿਆਂ ਕਿਰਤ ਕਰੇਗਾ, ਕਦੀ ਕਿਸੇ ਨਾਲ ਧੋਖਾ ਨਹੀਂ ਕਰੇਗਾ, ਕਦੀ ਗਰੀਬ ਮਾਰ ਨਹੀਂ ਕਰੇਗਾ, ਕਦੀ ਕਿਸੇ ਨਾਲ ਨਜਾਇਜ਼ ਨਹੀਂ ਕਰੇਗਾ। ਜੇ ਮੰਨ ਲੈ 1000 ਰੁਪਈਆ ਗਾਹਕ ਦਾ ਤੇਰੇ ਵੱਲ ਵੱਧ ਆ ਵੀ ਗਿਆ ਨਾ, ਤੇ ਉਹਨੂੰ ਪਹਿਲੇ ਉਹ ਵਾਪਸ ਕਰੇਗਾ, ਬਈ ਗਲਤੀ ਨਾਲ ਮੇਰੇ ਕੋਲ ਆ ਗਿਆ ਤੁਹਾਡਾ 1000 ਰੁਪਈਆ। ਮਹਾਰਾਜ ਨੂੰ ਪਤਾ ਹੈ कि मेरा सिख जेड़ा है ना, वो किरदार करके जदों उच्चा होएगा ना, उदों ही मेरियां खुशियां दा पात्र बन सकता है। ये मेरी बेनती है, बेनती प्यारिओ, किसी भी तरह दा पाप है, उस पाप कर्म नूं करन तो अपने मन नूं वर्ज के रखिए। आखो धन गुरु रामदास जी। धन गुरु रामदास जी। क्योंकि ये इहो जिहा प्रोडक्ट पाप खरीदण विच सस्ता है, पर जदों इहदे दाम चुकाउणे पैंदे आ ना, इहदी कीमत चुकाउणी पैंदी ते कई वारी जन्मों जन्म बीत जांदे ने। तां ही ते साहिब ने सानू बाणी दे विच कहा है, रे नर अचेत पाप ते डर। एक हुंदे जान बुझ के कीते पाप, महाराज कहंदे अणजान पुणे दे पापां तो भी अपने मन नूं वर्ज के रख, क्योंकि जदों इहदी कीमत चुकाउणी पैणी है ना, फिर जन्म जन्म कई बारी लग जाते हैं। मैं इसे लई ते रोज
ਜਿੰਨੇ ਅਸੀਂ ਪਰਿਵਾਰਕ ਮੈਂਬਰ ਬਹਿਨੇ ਆ ਸਭ ਨੂੰ ਬੇਨਤੀ ਕਰਦਾ, ਕੱਲ ਵੀ ਹਜ਼ਾਰਾਂ ਸੰਗਤਾਂ ਸੀ ਚੁਪਹਿਰੇ ਦੇ ਵਿੱਚ, ਮੈਂ ਇੱਕੋ ਗੱਲ ਕਹਿਣਾ ਬਈ ਨੇਕ ਇਨਸਾਨ ਬਣੋ, ਨੇਕ ਇਨਸਾਨ, ਚੰਗੇ ਇਨਸਾਨ ਬਣੋ, ਕਰਮ ਚੰਗੇ ਰੱਖੋ। ਜਦੋਂ ਨੇਕ ਇਨਸਾਨ ਬਣੋਗੇ, ਚੰਗੇ ਕਰਮ ਕਰੋਗੇ, ਫਿਰ ਆਟੋਮੈਟਿਕ ਹੀ ਪਾਪ ਕਰਮ ਕਰਨ ਤੋਂ ਮਨ ਤੁਹਾਡਾ ਮੁੜਦਾ ਜਾਏਗਾ। ਇਹ ਮੇਰੀ ਬੇਨਤੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਘਰ ਦੇ ਬਾਹਰ ਜਦੋਂ ਜਾਣਾ ਹੈ ਨਾ, ਘਰੋਂ ਬਾਹਰ, ਤੇ ਆਪਣਾ ਦਿਮਾਗ ਲੈ ਕੇ ਜਾਓ। ਘਰ ਦੇ ਬਾਹਰ ਜਦੋਂ ਜਾਣਾ ਹੈ ਨਾ, ਆਪਣਾ ਦਿਮਾਗ ਲੈ ਕੇ ਜਾਓ, ਦਿਮਾਗ ਨਾਲ ਚੱਲੋ। ਕੀ ਕੰਮ ਕਰਨਾ ਹੈ, ਕੀ ਨਹੀਂ ਕਰਨਾ, ਦਿਮਾਗ ਨਾਲ ਚੱਲੋ। ਕਿਹੜੀ ਚੀਜ਼ ਲੈਣੀ, ਕਿਹੜੀ ਨਹੀਂ ਲੈਣੀ, ਦਿਮਾਗ ਨਾਲ ਚੱਲੋ। ਦਿਮਾਗ ਦਾ ਇਸਤੇਮਾਲ ਕਰੋ, ਜੇ ਪਰਮੇਸ਼ਰ ਨੇ ਦਿੱਤਾ ਇਹਦਾ ਇਸਤੇਮਾਲ ਵੀ ਕਰਨਾ। ਇਹਨੂੰ ਐਵੇਂ ਜੰਗ ਨਹੀਂ ਲੱਗਣ ਦੇਣੀ, ਉਲੀ ਨਹੀਂ ਲੱਗਣ ਦੇਣੀ, ਦਿਮਾਗ ਦੀ ਵਰਤੋਂ ਹੀ ਨਹੀਂ ਕਈ ਕਰਦੇ, ਇਦਾਂ ਨਹੀਂ। ਘਰੋਂ ਬਾਹਰ ਜਦੋਂ ਜਾਣਾ ਨਾ, ਦਿਮਾਗ ਨੂੰ ਲੈ ਕੇ ਜਾਓ, ਕਿਉਂਕਿ ਦੁਨੀਆ ਇੱਕ ਬਾਜ਼ਾਰ ਏ। ਬਾਜ਼ਾਰ, ਉਸ ਬਾਜ਼ਾਰ ਵਿੱਚ ਚੰਗੀਆਂ ਚੀਜ਼ਾਂ ਵੀ ਨੇ, ਮੰਦੀਆਂ ਵੀ ਨੇ, ਤੂੰ ਕਿਹੜੀਆਂ ਖਰੀਦਣੀਆਂ, ਦਿਮਾਗ ਰੱਖ। ਘਰੋਂ ਬਾਹਰ ਜਦੋਂ ਜਾਣਾ ਨਾ, ਦਿਮਾਗ ਲੈ ਕੇ ਜਾਓ। ਪਰ ਪਿਆਰਿਓ, ਘਰ ਦੇ ਅੰਦਰ ਸਿਰਫ ਆਪਣਾ ਦਿਲ ਲੈ ਕੇ ਜਾਓ, ਕਿਉਂਕਿ ਦਿਮਾਗ ਬਾਹਰ ਤਾਂ ਕਰਕੇ ਲੈ ਕੇ ਜਾਣਾ, ਬਾਹਰ ਇੱਕ ਬਾਜ਼ਾਰ ਏ, ਪਰ ਘਰ ਆਪਣਾ ਦਿਲ ਤਾਂ ਕਰਕੇ ਲੈ ਕੇ ਆਉਣਾ, ਕਿਉਂਕਿ ਉੱਥੇ ਕੇਵਲ ਤੇ ਕੇਵਲ ਤੇਰਾ ਪਰਿਵਾਰ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉੱਥੇ ਫਿਰ ਦਿਮਾਗ ਦੀ ਉਦਾਂ ਵਰਤੋਂ ਨਾ ਕਰ ਵੱਲ ਛਲ ਦੇ ਲਈ, ਨਹੀਂ, ਇੱਥੇ ਤੇ ਦਿਲ ਨਾਲ ਚੱਲ। ਸਾਰੇ ਮੇਰੇ ਬੱਚੇ ਨੇ, ਮੇਰੇ ਪਰਿਵਾਰਕ ਮੈਂਬਰ ਨੇ, ਆ ਮੇਰੀ ਮਾਂ ਹੈ, ਆ ਮੇਰਾ ਪਿਤਾ ਹੈ, ਆ ਮੇਰਾ ਭਰਾ ਹੈ, ਇਹ ਮੇਰੀ ਪਤਨੀ ਹੈ, ਇਹ ਮੇਰਾ ਪਤੀ ਹੈ, ਇਹ ਮੇਰਾ ਚਾਚਾ ਹੈ, ਇਹ ਮੇਰਾ ਤਾਇਆ ਹੈ। ਜਦੋਂ ਦਿਲ ਨਾਲ ਚੱਲੇਗਾ ਨਾ, ਫਿਰ ਪਿਆਰਿਆ ਪਰਿਵਾਰ ਤੇਰਾ ਸਹੀ ਰਹੇਗਾ। ਤੇ ਜੇ ਪਰਿਵਾਰ ਦੇ ਵਿੱਚ ਬਹਿ ਕੇ ਵੀ ਤੂੰ ਦਿਮਾਗ ਗਲਤ ਕੰਮਾਂ ਤੇ ਲਾਤਾ, ਇਹਨੂੰ ਧੋਖਾ ਕਿਵੇਂ ਦੇਣਾ, ਇਹਦੀ ਜ਼ਮੀਨ ਮੈਂ ਕਿਵੇਂ ਹੜਪਣੀ ਹੈ, ਇਹਦੇ ਜਿਹੜੇ ਇਹਨੇ ਅਕਾਊਂਟ ਵਿੱਚ ਪਏ ਨੇ ਆਪਣੇ ਅਕਾਊਂਟ 'ਚ ਕਿਵੇਂ ਮੈਂ ਸ਼ਿਫਟ ਕਰਾ ਸਕਦਾ, ਜੇ ਆਹੀ ਚੀਜ਼ਾਂ ਚੱਲਦੀਆਂ ਰਹਿਣਗੀਆਂ, ਫਿਰ ਤੇ ਨਿਤਾ ਪ੍ਰਤੀ ਦੇ ਕਲੇਸ਼ ਨੇ। ਘਰੋਂ ਬਾਹਰ ਜਦੋਂ ਵੀ ਨਿਕਲੋ, ਦਿਮਾਗ ਲੈ ਕੇ ਜਾਓ, ਕਿਉਂਕਿ ਦੁਨੀਆ ਇੱਕ ਬਾਜ਼ਾਰ ਹੈ। ਪਰ ਜਦੋਂ ਘਰ ਦੇ ਅੰਦਰ ਆਓ, ਸਿਰਫ ਦਿਲ ਲੈ ਕੇ ਆਓ, ਦਿਲ, ਕਿਉਂਕਿ ਇਹ ਘਰ ਦੇ ਅੰਦਰ ਤੇਰਾ ਇੱਕ ਪਰਿਵਾਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਮੈਂ ਜਿਹੜਾ ਸ਼ਬਦ ਪੜ੍ਹਨਾ ਹੈ, ਪਿਤਾ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 206 207 ਅੰਗ ਦੇ ਉੱਤੇ ਦਰਜ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਆਓ ਇਹ ਸ਼ਬਦ ਦਾ ਗਾਇਨ ਵੀ ਕਰੀਏ। ਇਹ ਸ਼ਬਦ ਵਿੱਚ ਸਤਿਗੁਰੂ ਸਾਨੂੰ ਕੀ ਸੁਮਤ ਦੇ ਰਹੇ, ਉਹ ਵੀ ਸਾਂਝੀ ਕਰਾਂਗੇ ਗੱਲ। ਔਰ ਇੱਕ ਦੋ ਹੋਰ ਮੈਂ ਬੜੀਆਂ ਜ਼ਰੂਰੀ ਗੱਲਾਂ ਸਾਂਝੀਆਂ ਕਰਨੀਆਂ, ਸਤਿਗੁਰੂ ਕਰਾਉਣ। ਬੜੇ ਪਿਆਰ ਦੇ ਨਾਲ ਸਾਰੇ ਹਾਜ਼ਰੀ ਲਾਇਓ। ਇਹ ਸ਼ਬਦ ਪੜ੍ਹੀਏ ਪਿਆਰ ਵਿੱਚ ਜੀ। ਮੇਰੇ ਪ੍ਰੀਤਮ प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा। बोलो मेरे प्रीतम प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा।
गुरु रामदास जी, धन गुरु रामदास जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, पढ़ो। मेरे प्रीतम प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा। अंतर की पित तुम ही जानी, तुम ही सज्जन सुहेले, पढ़ो। अंतर की पित तुम ही जानी, तुम ही सज्जन सुहेले, सर्ब सुखा मैं तुझते पाए, मेरे ठाकुर अगे अतौले, मेरे ठाकुर अगे अतौले, मेरे ठाकुर अगे अतौले, पढ़ो। मेरे प्रीतम प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा। धन गुरु रामदास जी, धन गुरु रामदास अरे धन गुरु रामदास जी, धन गुरु रामदास जी बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, अरे मेरे प्रीतम प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा। धन गुरु रामदास जी, धन गुरु रामदास जी, प्यार न लाखो धन बाबा, दीप सिंह जी, वर्ण न साको तुमरे रंगा, गुण निधान सुख दाते, वर्ण न साको
ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖਣ ਜੀ ਧੰਨ ਬਾਬਾ ਦੇਵ ਸਿੰਘ ਜੀ। ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। परम पोकाट किए नह केवल जब ते हो मैं मारी। पढ़ो। परम पोकाट किए नह केवल जब ते हो मैं मारी। जन्म मरण को चूको सहसा साध संगत दरसारी। साध संगत दरसारी। साध संगत दरसारी। बोलो मेरे प्रीतम प्राण आधार। मेरे प्रीतम प्राण आधार। तुझ बिन कवन हमारा। तुझ बिन कवन हमारा। तुम गुरु रामदास जी। ਗੁਰੂ ਰਾਮਦਾਸ। सारियां दी आवाज़ आवे धन गुरु रामदास जी। ਗੁਰੂ ਰਾਮਦਾਸ ਜੀ। मेरे बाबा दीप सिंह जी। ਬਾਬਾ ਦੀਪ ਸਿੰਘ ਜੀ। मेरे बाबा दीप सिंह जी। ਬਾਬਾ ਦੀਪ ਸਿੰਘ ਜੀ। धन गुरु रामदास जी। ਗੁਰੂ ਰਾਮਦਾਸ ਜੀ। प्यार नाल आखण जी धन बाबा ਦੇਵ ਸਿੰਘ ਜੀ। चरण पखार करो गुर सेवा। बार जाओ लख बरिया। पढ़ो। चरण पखार करो गुर सेवा। बार जाओ लख बरिया। जेह परसाद एहो भोजन तरिया। जन नानक प्रे संग मेरिया। जेह परसाद एहो भोजन तरिया। जन नानक प्रे संग मेरिया। जन नानक प्रे संग
नानक प्रेम संग मेरिया मेरे प्रीतम प्राण आधारा मेरे प्रीतम प्राण आधारा तुझ बिन कवन हमारा पढ़ो तुझ बिन कवन हमारा मेरे प्रीतम प्राण आधारा मेरे प्रीतम प्राण आधारा तुझ बिन कवन हमारा तुझ बिन कवन हमारा धन गुरु रामदास जी गुरु रामदास जी धन गुरु रामदास जी गुरु रामदास जी बाबा दीप सिंह जी बाबा दीप सिंह जी जी बाबा दीप सिंह जी बाबा दीप सिंह जी मैं मन तेरी टेक मेरे प्यारे मैं मन तेरी टेक अवर सियाण पा बिरठिया प्यारे राखन को तुम एक मैं मन तेरी टेक मेरे प्यारे मैं मन तेरी टेक मेरे प्रीतम प्राण आधारा मेरे प्रीतम प्राण आधारा तुझ बिन कवन हमारा तुझ बिन कवन हमारा तुझ बिन अमर नाही मैं दूजा तू मेरे मन माही तू मेरे मन माही बोलो तू मेरे मन माही तू मेरे मन माही तन गुरु रामदास जी गुरु रामदास जी तन गुरु रामदास जी गुरु रामदास जी बाबा दीप सिंह जी बाबा दीप सिंह जी मन माही मन माही मन माही बोलो मन माही मन माही मन माही मन माही मन माही तू मेरे 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 मन माही तू साजन संगी प्रभु मेरा तू साजन बोलो संगी प्रभु मेरा अरे बोलो तू साजन संगी प्रभु मेरा तन गुरु रामदास जी गुरु रामदास जी तू साजन संगी प्रभु मेरा काहे जी डराही तू मेरे मन माही तू मेरे मन माही तू मेरे
तुमरी ओट तुम्हारी आशा, बैठत उठत सोवत जागत बिसर नाही तू सांस की रासा, तू मेरे मन माही, तू मेरे मन माही, राख 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 शरण प्रभ अपनी, अगन सागर विकराला, नानक के सुख दाते सतगुर, हम तुमरे बाल गोपाला, तुझ बिन अवर नहीं मैं दूजा, तुझ बिन अवर नहीं मैं दूजा, तू मेरे मन मोहे मेरे प्रीतम प्राण आधारा, मेरे प्रीतम प्राण आधारा, तुझ बिन लगन हमारा, तुझ बिन लगन हमारा, मेरे प्रीतम प्राण आधारा, मेरे प्रीतम प्राण आधारा, तुझे बिन लगन हमारा, तुझे बिन लगन हमारा, धन गुरु रामदास जी, धन गुरु रामदास जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी। वाहिगुरु 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 वाहिगुरु, ਤੁਹਾਡੀ ਆਵਾਜ਼ ਆਵੇ, ਵਾਹਿਗੁਰੂ 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 ਸਾਰੇ ਨਹੀਂ ਬੋਲ ਰਹੇ, ਸਾਰੇ ਬੋਲੋ ਸਾਰੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਦਇਆ ਤਿਸ ਬਿਨ ਆਵੇ ਨਹੀਂ ਤਿਸ ਬਿਨ ਆਵੇ ਨਹੀਂ ਮੈਂ ਹੋਏ ਜੋ ਆਵੇ ਤਿਉ ਰਾਖੈ ਸੋ ਤਿਸ ਬਿਨ मेरे प्रीतम प्राण आधारा, मेरे प्रीतम प्राण आधारा, तुझ बिन कवन हमारा, तुझ बिन कवन हमारा। बोले सो निहाल सत श्री अकाल, सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। हे ਮੇਰੇ ਪ੍ਰੀਤਮ ਪ੍ਰਭੂ, हे ਮੇਰੇ ਗੁਰੂ ਰਾਮਦਾਸ, ਮੇਰੀ ਜਿੰਦ ਦੇ ਆਸਰੇ ਪਰਮੇਸ਼ਰ ਸਾਈਂ, ਤੇਥੋਂ ਬਿਨਾ ਮੇਰਾ ਹੋਰ ਕੌਣ ਆਸਰਾ ਹੈ? ਆਖੋ ਵਾਹਿਗੁਰੂ ਜੀ। ਤੇਥੋਂ ਬਿਨਾ ਹੋਰ ਕੌਣ ਹੈ ਮੇਰਾ ਸਹਾਰਾ? ਕੋਈ ਵੀ ਨਹੀਂ। ਮੈਂ ਸੱਚ ਕਹਿ ਰਿਹਾ, ਜਦੋਂ ਇਹ ਭਾਵਨਾ ਲੈ ਕੇ ਆਪਣੇ ਮਾਲਕ ਦੇ ਬਣੋਗੇ ਨਾ ਕਿ ਮਾਲਕ ਜੀ ਮੇਰਾ ਤੇਥੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ, ਮੈਂ ਸੱਚ ਕਹਿ ਰਿਹਾ ਪਿਆਰਿਓ, ਫਿਰ ਉਹ ਮਾਲਕ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਕਦੀ ਵੀ ਤੁਹਾਡੀ ਪਿੱਠ ਨਹੀਂ ਲੱਗਣ ਦੇਣਗੇ। ਇੱਥੇ ਵੀ ਉੱਥੇ ਵੀ ਫਿਰ ਆਪ ਬਾਂਹ ਫੜਨਗੇ। ਔਰ ਕਈ ਵਾਰੀ ਇਹੋ ਜਿਹਾ ਹਿਸਾਬ ਵੀ ਬਣ ਜਾਏਗਾ, ਇਹੋ ਜਿਹਾ ਸਿਚੁਏਸ਼ਨ ਇਹੋ ਜੀ ਬਣ ਜਾਏਗੀ, ਬੰਦਾ ਸੋਚੇਗਾ ਕਿ ਮੈਂ ਇੱਥੋਂ ਨਿਕਲ ਨਹੀਂ ਸਕਦਾ। ਪਰ ਜਦੋਂ ਉਸ ਸਮੇਂ ਵਿੱਚ ਵੀ ਤੂੰ ਸਾਰੇ ਆਸਰੇ ਛੱਡ ਕੇ ਆਪਣੇ ਮਾਲਕ ਦਾ ਲੜ ਫੜਿਆ ਹੋਏਗਾ ਨਾ, ਕਿਸੇ ਨਾ ਕਿਸੇ ਢੰਗ ਨਾਲ ਮਾਲਕ ਉਸ ਮੁਸ਼ਕਲ ਦੀ ਘੜੀ ਚੋਂ ਵੀ ਤੈਨੂੰ ਕੱਢ ਹੀ ਲਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਸਰਿਆਂ ਨੂੰ ਛੱਡ ਕੇ ਨਿਆਸਰਾ ਬਣ ਕੇ, ਬਾਕੀ ਦੇ ਬਾਹਰੀ ਆਸਰੇ ਛੱਡ ਕੇ, ਬਾਕੀ ਦੇ ਆਸਰਿਆਂ ਤੋਂ ਨਿਆਸਰਾ ਬਣ ਕੇ ਤੂੰ ਗੁਰੂ ਰਾਮਦਾਸ ਦਾ ਸਹਾਰਾ ਲੈ ਲੈ, ਗੁਰੂ ਰਾਮਦਾਸ ਦੀ ਓਟ ਲੈ ਲੈ, ਉਹ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆ ਜਾ, ਗੁਰੂ ਰਾਮਦਾਸ ਦੇ ਚਰਨ ਫੜ ਲੈ ਘੁੱਟ ਕੇ, ਫਿਰ ਬੜੀਆਂ ਬਖਸ਼ਿਸ਼ਾਂ ਕਰੇਗਾ। ਕਦੀ ਵੀ ਤੇਰੀ ਪਿੱਠ ਨਹੀਂ। ਮੈਂ ਕਈ ਵਾਰੀ ਹੈਰਾਨ ਹੁੰਨਾ ਜਿਹੜੇ ਉਹਦਾ ਆਸਰਾ ਪੱਕੇ ਤੌਰ ਤੇ ਲੈਂਦੇ ਆ ਨਾ, ਕਈ ਵਾਰੀ ਆਪਣੇ ਉਹ ਪਿਆਰ ਵਾਲਿਆਂ ਦਾ ਕਸ਼ਟ ਪਿਤਾ ਪਰਮੇਸ਼ਰ ਆਪਣੇ ਸਰੀਰ ਤੇ ਵੀ ਲੈ ਕੇ ਆਪਣੇ ਪਿਆਰ ਵਾਲਿਆਂ ਦੀ ਰਾਖੀ ਕਰ ਦਿੰਦਾ ਹੈ ਜੀ। ਮੇਰੇ ਗੁਰੂ ਨਾਨਕ ਸਾਹਿਬ ਬੈਠੇ ਨੇ, ਭਾਈ ਮਰਦਾਨਾ ਜੀ ਕੋਲ ਨੇ, ਤੇ ਅਚਾਨਕ ਕੀ ਵੇਖਦੇ ਭਾਈ ਮਰਦਾਨਾ ਜੀ ਕਿ ਗੁਰੂ ਨਾਨਕ ਪਿਤਾ ਜੀ ਦੇ ਨਾ ਚਰਨਾਂ ਦੇ ਵਿੱਚੋਂ ਖੂਨ ਸਿਮਣ ਲੱਗ ਪਿਆ, ਖੂਨ ਵਗਣ ਲੱਗ ਪਿਆ। ਮਹਾਰਾਜ ਹੁਣੇ ਤੇ ਤੁਹਾਡੇ ਚਰਨ ਬਿਲਕੁਲ ਠੀਕ ਸੀ, ਹੁਣੇ ਇਹ ਚਰਨਾਂ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਮਰਦਾਨਾ ਜੀ
ਥੋੜੇ ਸਮੇਂ ਪਹਿਲੇ ਜਿਹੜਾ ਆਜੜੀਆਂ ਦਾ ਇੱਕ ਮੁੰਡਾ ਆਇਆ ਸੀ ਨਾ, ਉਹ ਕੁਝ ਸਮਾਂ ਬੈਠਾ ਹੈ, ਇੰਨੀ ਉਹਨੂੰ ਲੱਗਣ ਲੱਗ ਗਈ ਕਿ ਹਰ ਵੇਲੇ ਬਸ ਉਹਨੇ ਚਰਨਾਂ ਦਾ ਧਿਆਨ ਧਰ ਲਿਆ। ਤੇ ਚਰਨਾਂ ਦਾ ਧਰਿਆ ਹੋਇਆ ਧਿਆਨ ਤੇ ਉਹ ਕੰਡਿਆਲੀਆਂ ਝਾੜੀਆਂ ਦੇ ਵਿੱਚ ਵੜ ਗਿਆ, ਭੇਡਾਂ ਨੂੰ ਚਾਰਦਾ ਚਾਰਦਾ, ਉਹਨੂੰ ਪਤਾ ਨਹੀਂ ਚੱਲਿਆ। ਧਿਆਨ ਉਹਨੇ ਧਰਿਆ ਚਰਨਾਂ ਦਾ, ਵੜ ਕੰਡਿਆਲੀਆਂ ਝਾੜੀਆਂ ਦੇ ਵਿੱਚ ਗਿਆ। ਇਸੇ ਕਰਕੇ ਫਿਰ ਉਹ ਕੰਡਿਆਲੀਆਂ ਝਾੜੀਆਂ ਉਹਦੇ ਪੈਰਾਂ 'ਚ ਨਹੀਂ ਖੁੱਭ ਰਹੀਆਂ, ਸਾਨੂੰ ਖੁੱਭ ਰਹੀਆਂ ਨੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੇਖੋ ਪਿਆਰਿਓ, ਜਿਹੜਾ ਅਸਲੀਅਤ ਦੇ ਵਿੱਚ ਮਾਲਕ ਦਾ ਆਸਰਾ ਲੈਂਦਾ ਨਾ, ਫਿਰ ਮਾਲਕ ਉਹਦੀ ਪੈਜ ਰੱਖਦਾ ਹੀ ਰੱਖਦਾ, ਜੋ ਮਰਜ਼ੀ ਹੋ ਜਾਏ। ਕਿਵੇਂ ਰੱਖਣੀ ਪੈਜ, ਇਹ ਤੇ ਉਹ ਜਾਣੇ। ਕਿਵੇਂ ਪੈਜ ਰੱਖਣੀ, ਇਹ ਉਹ ਜਾਣੇ। ਜਦੋਂ ਕੋਈ ਨਿਆਸਰਾ ਬਣ ਕੇ ਉਹਦੇ ਚਰਨ ਫੜ ਲੈਂਦਾ। ਹੁਣ ਦੱਸੋ, ਭਗਤ ਨਾਮਦੇਵ ਜੀ ਦੀ ਗੱਲ ਕਿਸੇ ਕੋਲੋਂ ਲੁਕੀ ਤੇ ਨਹੀਂ ਨਾ ਕੋਈ। ਭਗਤ ਨਾਮਦੇਵ ਜੀ ਗਏ ਨੇ ਮੰਦਿਰ ਦੇ ਵਿੱਚ ਮੱਥਾ ਟੇਕਣ ਵਾਸਤੇ। ਅੰਦਰ ਹੰਕਾਰੀ ਪੰਡਤ ਬੈਠੇ ਨੇ, ਕੀਰਤਨ ਕਰ ਰਹੇ। ਭਗਤ ਨਾਮਦੇਵ ਜੀ ਨੂੰ ਜਦੋਂ ਉਹ ਹੰਕਾਰੀ ਪੰਡਤਾਂ ਨੇ ਵੇਖਿਆ ਤੇ ਉਸੇ ਵੇਲੇ ਆਪਸ ਦੇ ਵਿੱਚ ਸਲਾਹ ਕਰਦੇ, ਨੀਵੀਂ ਜਾਤ ਦਾ ਸ਼ੀਂਬਾ ਕਿੱਥੋਂ ਆ ਗਿਆ ਅੰਦਰ। ਤੇ ਕੀਤਾ ਕੀ, ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਮਾਰ ਕੇ ਮੰਦਿਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਬਸ ਆਹ ਚੀਜ਼ਾਂ ਦਾ ਜਿਹੜਾ ਗੜ ਤੋੜਿਆ ਗੁਰੂ ਨਾਨਕ, ਗੁਰੂ ਰਾਮਦਾਸ ਨੇ। ਜਾਤ ਪਾਤ ਤੋਂ ਸਾਨੂੰ ਉੱਚੀਆਂ ਉਠਾਇਆ, ਸਾਨੂੰ ਵਹਿਮਾਂ ਭਰਮਾਂ ਤੋਂ ਉੱਚੀਆਂ ਉਠਾਇਆ। ਬਈ ਉੱਚਾ ਉਹ ਹੀ ਹੈ ਜਿਹੜਾ ਉਹਦੇ ਚਰਨਾਂ ਨਾਲ ਜੁੜਿਆ। ਭਾਵੇਂ ਨੀਵੀਂ ਜਾਤ ਹੈ, ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਨੀਵੀਂ ਜਾਤ ਦਾ, ਪਰ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਵਿੱਚ ਸਭ ਤੋਂ ਉੱਚਾ ਹੈ ਜਿਹੜਾ ਨਾਮ ਦੇ ਨਾਲ ਜੁੜ ਗਿਆ। ਆਖੋ ਵਾਹਿਗੁਰੂ ਜੀ। ਭਾਵੇਂ ਤੇਰੀ ਜਾਤ ਉੱਚੀ ਹੈ, ਲੋਕ ਕਹਿੰਦੇ ਵੱਡੀ ਜਾਤ ਦਾ ਹੈ, ਪਰ ਜੇ ਤੇਰੇ ਕਰਮ ਸਹੀ ਨਹੀਂ ਨਾ, ਮੌਲਾ ਕਹਿੰਦੇ ਮੇਰੀਆਂ ਨਜ਼ਰਾਂ ਦੇ ਵਿੱਚ ਤੇਰੀ ਬੁੱਕਤ ਨਹੀਂ ਪੈਣ ਲੱਗੀ। ਇਸ ਕਰਕੇ ਜਾਤ ਪਾਤ ਦੇ ਮਾਣ ਨੂੰ ਛੱਡ, ਆਪਣੇ ਕਰਮ ਸਹੀ ਕਰ। ਕਰਮ ਹੁਣ ਤੁਸੀਂ ਸਿਆਣੇ ਜਿੰਨੇ ਭਗਤ ਜਨ ਨੇ, ਉਸ ਸਮੇਂ ਲੋਕ ਇਹੋ ਹੀ ਕਹਿੰਦੇ ਸੀ ਨਾ, ਨੀਵੀਆਂ ਜਾਤੀਆਂ ਦੇ ਨੇ। ਪਰ ਮਹਾਰਾਜ ਨੇ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਤੀ ਤੇ ਅੱਜ ਪੂਰਾ ਵਰਲਡ ਨਮਸਕਾਰਾਂ ਕਰ ਰਿਹਾ। ਪਰ ਕਹਿੰਦੇ ਜਾਤ ਪਾਤ ਨਾਲ ਮਤਲਬ ਨਹੀਂ ਮੈਨੂੰ ਕੋਈ, ਮੈਨੂੰ ਤੇ ਤੇਰੇ ਚੰਗੇ ਕਰਮਾਂ ਨਾਲ ਮਤਲਬ ਹੈ। ਨੇਕ ਇਨਸਾਨ ਬਣ। ਮੈਂ ਜਿਵੇਂ ਰੋਜ਼ ਇੱਕੋ ਚੀਜ਼ ਕਹਿਣਾ, ਇੱਕੋ ਜ਼ੋਰ ਅਸੀਂ ਦੇਨੇ ਆ ਸਾਰੇ ਪਰਿਵਾਰਕ ਮੈਂਬਰਾਂ ਨੂੰ, ਨੇਕ ਇਨਸਾਨ ਬਣੋ, ਚੰਗੇ ਇਨਸਾਨ ਬਣੋ। ਹਿੰਦੂ, ਸਿੱਖ, ਮੁਸਲਮਾਨ, ਈਸਾਈ, ਤੁਸੀਂ ਬਾਅਦ ਵਿੱਚ ਪਹਿਲੇ ਚੰਗੇ ਇਨਸਾਨ ਤੇ ਬਣ ਜਾਓ, ਨੇਕ ਇਨਸਾਨ ਬਣੋ। ਤਾਂ ਖੈਰ, ਭਗਤ ਨਾਮਦੇਵ ਜੀ ਨੂੰ ਮਾਰੇ ਧੱਕੇ, ਭਗਤ ਜੀ ਆ ਗਏ ਮੰਦਿਰ ਦੇ ਬਾਹਰ। ਦੇਖੋ, ਜਦੋਂ ਮੈਂ ਇਹ ਗੱਲ ਕਈ ਵਾਰੀ ਪੜ੍ਹਦਾ ਸੁਣਦਾ ਨਾ, ਮੈਨੂੰ ਆਪਣੇ ਗੁਰੂ ਰਾਮਦਾਸ ਜੀ ਤੇ ਮਾਣ ਆਉਂਦਾ ਹੈ। ਮਾਣ। ਮੈਂ 8-9 ਸਾਲ ਪਹਿਲੇ ਨਿਊਜ਼ੀਲੈਂਡ ਸਮਾਗਮ ਦਿੱਤੇ ਸੀ ਅਸੀਂ। ਬਹੁਤ ਸੰਗਤਾਂ, ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ, ਵੀਡੀਓ ਸ਼ਾਇਦ ਪਈਆਂ ਹੋਈਆਂ ਨੇ YouTube ਦੇ ਉੱਤੇ। ਸਾਡਾ ਨਾਮ ਭਰ ਕੇ ਨਿਊਜ਼ੀਲੈਂਡ ਲਿਖ ਲੈਣਾ, ਕਾਫੀ ਪ੍ਰੋਗਰਾਮ ਆ ਜਾਣਗੇ। ਤੇ ਹਜ਼ਾਰਾਂ ਸੰਗਤਾਂ ਜੁੜੀਆਂ ਪਿਤਾ ਜੀ ਦੀ ਮਿਹਰ ਨਾਲ। ਤੇ ਜਦੋਂ ਮੈਂ ਵਾਪਸੀ ਆਉਣ ਲੱਗਾ ਨਾ 에ਅਰਪੋਰਟ ਤੇ, ਬਹੁਤ ਸੰਗਤਾਂ ਛੱਡਣ ਆਈਆਂ। ਤੇ 에ਅਰਪੋਰਟ ਤੇ ਜਦੋਂ ਇਮੀਗ੍ਰੇਸ਼ਨ ਕਰਾ ਕੇ ਅਸੀਂ ਅੰਦਰ ਵੜੇ ਨਾ, ਤੇ ਉੱਥੇ ਮੈਨੂੰ ਬੜਾ ਮਾਣ ਆਇਆ ਕਿ ਵੱਡੀ ਸਾਰੀ ਨਾ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ 에ਅਰਪੋਰਟ ਤੇ। ਮੈਨੂੰ ਬੜਾ ਮਾਣ ਆਇਆ। ਤੇ ਮੈਂ ਕਿਹਾ ਵੇਖੋ, ਇਹਨਾਂ ਨੂੰ ਵੀ ਪਤਾ ਹੈ ਕਿ ਇਹ ਉਹ ਅਸਥਾਨ ਹੈ ਜਿਸ ਅਸਥਾਨ ਤੇ ਕਦੀ ਕਿਸੇ ਨੂੰ ਧੱਕਾ ਨਹੀਂ ਪੈਂਦਾ ਹੈ। ਇਹ ਉਹ ਅਸਥਾਨ ਹੈ। ਪਹਿਲੇ ਸਮਿਆਂ ਦੇ ਵਿੱਚ ਉੱਚੀਆਂ ਜਾਤੀਆਂ ਵਾਲੇ ਨੀਵੀਆਂ ਜਾਤਾਂ ਵਾਲਿਆਂ ਨੂੰ ਮੰਦਿਰਾਂ ਚੋਂ ਕੱਢ ਦਿੰਦੇ ਸੀ। ਜਿੱਧਰੋਂ ਦੀ ਕੋਈ ਨੀਵੀਂ ਜਾਤ ਵਾਲਾ ਲੰਘ ਜਾਂਦਾ ਸੀ ਨਾ, ਉੱਚੀ ਜਾਤ ਵਾਲੇ ਰਾਹ ਬਦਲ ਲੈਂਦੇ ਸੀ। ਖੂਹ ਵੱਖਰੇ ਵੱਖਰੇ ਸੀ ਉਸ ਵੇਲੇ। ਇਹ ਉੱਚੀ ਜਾਤੀਆਂ ਵਾਲਿਆਂ ਦਾ, ਇਹ ਨੀਵੀਂ ਜਾਤ ਵਾਲਿਆਂ ਦਾ ਖੂਹ ਹੈ। ਇਹੋ ਜਿਹਾ ਹਿਸਾਬ ਸੀ। ਪਰ ਪਿਤਾ ਜੀ ਨੇ ਆ ਸਾਰੇ ਜਾਤ ਪਾਤ ਦੇ ਗੜ ਤੋੜੇ। ਕਲਗੀਧਰ ਜੀ ਨੇ ਤੇ ਹੋਰ ਵੱਡੀਆਂ ਬਖਸ਼ਿਸ਼ਾਂ ਕਰਤੀਆਂ, ਇੱਕੋ ਬਾਟੇ 'ਚ ਅੰਮ੍ਰਿਤ ਛਕਾਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇੱਕ ਕੋਈ ਫਲਾਣੀ ਜਾਤ ਦਾ, ਕੋਈ ਫਲਾਣੀ ਜਾਤ ਦਾ ਨਹੀਂ। ਮਹਾਰਾਜ ਕਹਿੰਦੇ ਹਮਰੀ ਜਾਤ ਪਾਤ ਗੁਰ ਸਤਗੁਰ। ਮਹਾਰਾਜ ਕਹਿੰਦੇ ਆ ਆਪਣੀ ਸੋਚ ਰੱਖੋ, ਆ ਸੋਚ। ਇਹ ਜਦੋਂ ਮੈਂ ਭਗਤ ਨਾਮਦੇਵ ਜੀ ਦਾ ਜ਼ਿਕਰ ਸੁਣਿਆ, ਪੜਿਆ, ਮੈਨੂੰ ਮਾਣ ਆਇਆ ਹਰਮੰਦਰ ਸਾਹਿਬ।
ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ। ਮੈਂ ਕਿਹਾ ਵੇਖੋ ਗੁਰੂ ਰਾਮਦਾਸ ਜੀ ਦਾ ਦਰ ਕਿੱਡਾ ਪਿਆਰਾ ਦਰ ਹੈ। ਇਸ ਅਸਥਾਨ ਤੋਂ ਭਾਵੇਂ ਕੋਈ ਆ ਕੇ ਹਿੰਦੂ ਵੀਰ ਲਾਭ ਲੈਂਦੇ ਨੇ, ਜਦੋਂ ਕੀਰਤਨ ਹੋ ਰਿਹਾ ਹੁੰਦਾ ਸਿੱਖ ਭਰਾ ਵੀ ਬਹਿੰਦੇ, ਹਿੰਦੂ ਭਰਾ ਵੀ ਬਹਿੰਦੇ, ਕੋਈ ਮੁਸਲਮਾਨ ਬੈਠਾ ਹੈ, ਕੋਈ ਬੋਧੀ ਬੈਠਾ ਹੈ, ਕੋਈ ਜੈਨੀ ਬੈਠਾ ਹੈ। ਕਦੀ ਵੀ ਕਿਸੇ ਨੂੰ ਧੱਕਾ ਮਾਰ ਕੇ ਬਾਹਰ ਨਹੀਂ ਕੱਢਿਆ ਜਾਂਦਾ ਬਈ ਇਹ ਇਕੱਲਾ ਸਿੱਖਾਂ ਦਾ ਸਥਾਨ ਹੈ। ਜਿਹੜਾ ਵੀ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਆ ਕੇ ਲਾਹਾ ਲੈਣਾ ਚਾਵੇ, ਕੀਰਤਨ ਸੁਣਨਾ ਚਾਵੇ, ਨਾਮ ਜਪਣਾ ਚਾਵੇ, ਉਸ ਸਥਾਨ ਤੇ ਬਹਿ ਕੇ ਸੇਵਾ ਕਰਨੀ ਚਾਵੇ, ਸਿਮਰਨ ਕਰਨਾ ਚਾਵੇ, ਕਿਸੇ ਨੂੰ ਵੀ ਧੱਕੇ ਨਹੀਂ ਮਾਰੇ ਜਾਂਦੇ। ਉਹ ਗੁਰੂ ਰਾਮਦਾਸ ਨੇ ਇਹੋ ਜਿਹਾ ਅਸਥਾਨ ਬਣਾ ਦਿੱਤਾ ਜਿਸ ਅਸਥਾਨ ਤੋਂ ਹਰ ਵੇਲੇ ਇਹੋ ਹੀ ਆਵਾਜ਼ਾਂ ਆਉਂਦੀਆਂ ਨੇ, ਇਹੋ ਹੀ ਆਵਾਜ਼ਾਂ ਆਉਂਦੀਆਂ ਨੇ। ਕਿਹੜੀਆਂ ਆਵਾਜ਼ਾਂ? ਕਿ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ। ਸਾਂਝਾ ਸਥਾਨ। 4 ਦਰਵਾਜ਼ੇ ਬਣਾਏ ਨੇ ਬਾਹਰੋਂ ਆਉਣ ਲਈ, ਪਰ ਅੰਦਰ ਜਾਣ ਦਾ ਰਾਹ ਸਭ ਦਾ ਇੱਕੋ ਹੀ ਹੈ। ਉੱਥੇ 4 ਦਰਵਾਜ਼ੇ ਨਹੀਂ ਰੱਖੇ। ਬਾਹਰੋਂ ਚਾਰੇ ਸਾਈਡਾਂ ਤੋਂ, ਚਾਰੇ ਦਿਸ਼ਾਵਾਂ ਤੋਂ ਜਿਹੜੀ ਮਰਜ਼ੀ ਜਾਤ ਪਾਤ ਕੌਮ ਮਜ਼ਹਬ ਦਾ ਆਵੇ, ਪਰ ਮਹਾਰਾਜ ਕਹਿੰਦੇ ਜੇ ਅਸਲੀਅਤ ਵਿੱਚ ਮੈਨੂੰ ਮਿਲਣਾ ਹੈ ਨਾ, ਫਿਰ ਰਾਹ ਇੱਕੋ ਹੀ ਮੈਂ ਰੱਖਣਾ, ਦੂਜਾ ਰਾਹ ਨਹੀਂ ਰੱਖਣਾ। ਇਹ ਕੀ ਮੈਸੇਜ ਹੈ? ਪਿਆਰ ਦਾ ਮੈਸੇਜ ਹੈ। ਇਹ ਕੀ ਮੈਸੇਜ ਹੈ? ਨੇਕ ਇਨਸਾਨ ਬਣਨ ਦਾ ਮੈਸੇਜ ਹੈ। ਇਹ ਕੀ ਮੈਸੇਜ ਹੈ? ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ। ਆ ਮੈਸੇਜ ਹੈ। ਉਹ ਕੱਲਾ ਪੜ ਨਾ ਸਿੱਖਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਕਹਿੰਦੇ ਇਹਨੂੰ ਮੰਨ ਵੀ ਤੇ ਸਹੀ। ਜਦੋਂ ਮੰਨੇਗਾ ਬਖਸ਼ਿਸ਼ ਤਾਂ ਵਰਤਣੀ ਹੈ। ਤਾਂ ਮੈਨੂੰ ਕੱਲ ਇੱਕ ਵੀਡੀਓ ਦਿਖਾ ਰਹੇ ਸੀ, ਕਹਿੰਦੇ ਜੀ ਫਲਾਣਾ ਕੋਈ ਬੰਦਾ ਉਹ ਢੋਂਗ ਕਰ ਰਿਹਾ ਸੀ ਅਪਾਹਜ ਹੋਣ ਦਾ। ਤੁਸੀਂ ਵੀ ਸ਼ਾਇਦ ਉਹ ਵੀਡੀਓ YouTube ਫੇਸਬੁੱਕ ਤੇ ਵੇਖੀ ਹੋਏਗੀ। 3-4 ਬੰਦੇ ਗਏ, 2-3 ਮੇਰੇ ਜਾਣਕਾਰ ਬੰਦੇ ਉਹ ਗਏ। ਉਹਨਾਂ ਨੇ ਗੁੱਸਾ ਵੀ ਉਹਨੂੰ ਕੀਤਾ, ਬਈ ਤੂੰ ਇਹ ਕਿਉਂ ਕਰ ਰਿਹਾ? ਮਾਸਕ ਵੇਚ ਰਿਹਾ ਸੀ ਉੱਚੇ ਪੁਲ ਦੇ ਉੱਤੇ। ਉਹ 4-5 ਬੰਦੇ ਜਾ ਕੇ ਉਹਨੂੰ ਬੋਲ ਰਹੇ ਨੇ, ਧਮਕਾ ਰਹੇ ਨੇ, ਤੂੰ ਆਹ ਕੀ ਕਰਦਾ ਹੈ, ਆਹ ਕੀ ਕਰਦਾ ਹੈ, ਆਹ ਕੀ ਕਰਦਾ ਹੈ। ਤੇ ਫਿਰ ਮੈਂ ਉਹਨਾਂ ਵਿੱਚੋਂ ਜਿਹੜਾ ਇੱਕ ਮੇਰਾ ਬਹੁਤ ਨਜ਼ਦੀਕੀ, ਉਹਨੂੰ ਮੈਂ ਫੋਨ ਕੀਤਾ। ਮੈਂ ਕਿਹਾ ਪਿਆਰਿਆ, ਅੱਗੇ ਤੋਂ ਕਦੀ ਵੀ ਇਹੋ ਜਿਹੇ ਕੰਮ ਨਹੀਂ ਕਰਨੇ। ਮੈਂ ਕਿਹਾ ਇਹੋ ਜਿਹੇ ਕੰਮ ਨਹੀਂ ਕਰਨੇ। ਕਹਿੰਦਾ ਕਿਉਂ ਨਹੀਂ ਕਰਨੇ? ਮੈਂ ਕਿਹਾ ਉਹ ਜੇ ਕੋਈ ਗਲਤ ਕਰਮ ਕਰ ਰਿਹਾ ਨਾ, ਉਹਦਾ ਲੇਖਾ ਲੈਣ ਵਾਸਤੇ ਸਹਿਬ ਬੈਠਾ ਹੈ। ਉਹਦੇ ਕਰਮ ਨੇ, ਉਹਦੇ ਕਰਮਾਂ ਕਰਕੇ ਤੂੰ ਆਪਣੇ ਕਰਮ ਨਾ ਖਰਾਬ ਕਰ। ਮੈਂ ਕਿਹਾ ਅੱਜ ਤੂੰ ਕਿਸੇ ਦੇ ਪਰਦੇ ਨੰਗੇ ਕਰਨੇ ਆ ਨਾ, ਤੇ ਯਾਦ ਰੱਖੀ ਕੱਲ ਨੂੰ ਤੇਰੇ ਪਰਦੇ ਢੱਕਣ ਵਾਲਾ ਵੀ ਕੋਈ ਨਹੀਂ ਆਉਣਾ। ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਉਹਨੇ ਇਦਾਂ ਕੀਤਾ। ਕੋਈ ਆਮ ਉਦਾਂ ਥੋੜੀ ਬੰਦਾ ਕਰੇਗਾ। ਕੋਈ ਘਰ ਦੀ ਕੋਈ ਪ੍ਰੋਬਲਮ ਹੀ ਹੋਏਗੀ, ਘਰ ਦੀ ਗਰੀਬੀ ਹੋਏਗੀ, ਜਾਂ ਕਿੱਦਾਂ ਮੰਗਣਾ ਕੋਈ ਸੌਖਾ ਥੋੜੀ ਪਿਆ। ਸੜਕਾਂ ਦੇ ਉੱਤੇ ਖਲੋ ਕੇ ਸਾਰਾ ਦਿਨ ਹੱਥ ਅੱਡਣੇ ਸੌਖੇ ਥੋੜੀ ਪਏ ਆ। ਮੈਂ ਕਿਹਾ ਜੇ ਫੇਰ ਵੀ ਮੰਨ ਲਿਆ ਉਹ ਗਲਤ ਹੈ, ਉਹਨੇ ਲੱਤਾਂ ਖਰਾਬ ਹੋਣ ਦਾ ਢੋਂਗ ਕੀਤਾ। ਮੈਂ ਕਿਹਾ ਉਹਦੇ ਕਰਕੇ ਆਪਣੇ ਕਰਮ ਨਾ ਖਰਾਬ ਕਰ। ਉਹਦੇ ਪਰਦੇ ਨੰਗੇ ਤੁਸੀਂ ਜਗ੍ਹਾ ਜਗ੍ਹਾ ਕਰ ਰਹੇ ਹੋ ਨਾ, ਆਉਣ ਵਾਲੇ ਸਮੇਂ 'ਚ ਕੱਲ ਨੂੰ ਤੁਹਾਡੇ ਵੀ ਪਰਦੇ ਕਿਸੇ ਨੇ ਢੱਕਣੇ ਨਹੀਂ। ਮਾਲਕ ਨੇ ਤੇ ਸਾਨੂੰ ਆਹ ਸਿਖਾਇਆ, ਤੇਰੇ ਭਾਣੇ ਸਰਬੱਤ ਦਾ ਭਲਾ। ਹਾਂ, ਉਹਦੀ ਵੀਡੀਓ ਬਣਾਉਣ ਤੋਂ ਪਹਿਲੇ ਉਹਨੂੰ ਪਿਆਰ ਨਾਲ ਸਮਝਾ ਦੇ, ਪੁੱਤਰ ਆ ਤੂੰ ਗਲਤੀ ਕਰਦਾ, ਅੱਗੇ ਤੋਂ ਇਹੋ ਜੀ ਗਲਤੀ ਨਾ ਕਰਿਆ ਕਰ। ਹਾਂ, ਜੇ ਤੈਨੂੰ ਕਿਸੇ ਮਦਦ ਦੀ ਲੋੜ ਹੈ, ਅਸੀਂ ਸਰਦਾ ਪੁੱਜਦਾ ਤੈਨੂੰ ਆਪਣੇ ਕੋਲੋਂ ਹੈਲਪ ਤੇਰੀ ਕਰ ਦਿਆ ਕਰਾਂਗੇ, ਪਰ ਲੋਕਾਂ ਨੂੰ ਇਦਾਂ ਮੂਰਖ ਨਾ ਬਣਾ। ਇਦਾਂ ਪਿਆਰ ਨਾਲ ਸਮਝਾਉਣਾ ਹੋਰ ਗੱਲ ਹੈ। ਤੁਸੀਂ ਸਿੱਧਾ ਡਾਂਗ ਸੋਟਾ ਚੱਕਿਆ, ਬਸ ਅਗਲੇ ਦੇ ਸਵਾਰ ਹੋ ਗਏ, ਇਹ ਗੱਲ ਤੇ ਗਲਤ ਹੋ ਗਈ ਨਾ। ਸਮਝਾ ਸਕਦੇ ਹੋ ਪਿਆਰ ਨਾਲ, ਫਿਰ ਵੀ ਨਾ ਸਮਝੇ ਉਹਦੇ ਕਰਮ। ਇਹ ਮੇਰੀ ਬੇਨਤੀ ਹੈ, ਸਾਨੂੰ ਮਾਲਕ ਨੇ ਆਹ ਚੀਜ਼ਾਂ ਨਹੀਂ ਸਿਖਾਈਆਂ। ਅਸੀਂ ਤੇ ਹਰ ਵੇਲੇ ਤੱਤੇ ਰਹਿੰਦੇ ਆ, ਦੂਜੇ ਸਾਡੇ ਤੋਂ ਕਿਉਂ ਅੱਗੇ ਲੰਘ ਰਹੇ ਨੇ ਮੈਨੂੰ ਦੱਸੋ? ਕਿਉਂਕਿ ਹਰੇਕ ਨੂੰ ਉਹ ਪਿਆਰ ਦੀ ਬੁੱਕਲ 'ਚ ਲੈ ਰਹੇ ਨੇ, ਪਿਆਰ ਦੀ ਬੁੱਕਲ 'ਚ। ਸਾਡੀ ਗਿਣਤੀ ਕਿਉਂ ਘੱਟ ਹੈ? ਕਾਰਨ ਇਹੋ ਹੀ ਹੈ ਕਿ ਅਸੀਂ ਪਿਆਰਿਓ ਇੱਕ ਦੂਜੇ ਦੀਆਂ ਲੱਤਾਂ ਵੀ ਖਿੱਚਦੇ ਆ ਤੇ ਦੂਜਿਆਂ ਦੇ ਪਰਦੇ ਨੰਗੇ ਕਰਦੇ ਆ, ਢੱਕਦੇ ਨਹੀਂ। ਨਹੀਂ ਤੇ ਜਿਹੋ ਜਿਹਾ ਮਹਾਰਾਜ ਨੇ ਸਾਨੂੰ ਸਿਸਟਮ ਦਿੱਤਾ ਹੈ ਨਾ, ਮੈਂ ਕਹਿੰਦਾ ਜਿੰਨੇ ਹੋਣਾ ਨਾ ਕਈ ਕਰੋੜਾਂ ਗੁਣਾ ਵੱਧ ਸਕਦੇ ਆ। ਆਪਾਂ ਪੂਰੀ ਦੁਨੀਆ ਤੇ ਰਾਜ ਕਰ ਸਕਦੇ ਆ, ਜਿਹੋ ਜਿਹਾ ਮਹਾਰਾਜ ਨੇ ਸਾਨੂੰ ਸਿਸਟਮ ਬਖਸ਼ਿਆ। ਤਾਂ ਖੈਰ
ਸਮਾਂ ਸਮਾਪਤੀ ਵੱਲ ਵਧ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਭਗਤ ਨਾਮਦੇਵ ਜੀ ਨੂੰ ਮਾਰੇ ਧੱਕੇ, ਉਹ ਬਹਿ ਗਏ ਬਾਹਰ ਆ ਕੇ ਤੇ ਮੰਦਿਰ ਦੇ ਨਾ ਪਿਛਲੇ ਪਾਸੇ ਬੈਠੇ ਕਿ ਸਾਹਮਣੇ ਬਵਾਂਗਾ ਫਿਰ ਕੁਝ ਕਹਿਣਗੇ। ਮੰਦਿਰ ਦੇ ਮਗਰਲੇ ਪਾਸੇ ਬਹਿ ਗਏ ਤੇ ਕਈਆਂ ਨੇ ਤੇ ਲਿਖਿਆ ਜਿਹੜੀਆਂ ਖੜਾਵਾਂ ਪਾਈਆਂ ਸੀ ਨਾ ਪੈਰਾਂ 'ਚ, ਖੜਾਵਾਂ ਹੀ ਖੜਕਾਉਣੀਆਂ ਸ਼ੁਰੂ ਕਰਤੀਆਂ ਤੇ ਕੀਰਤਨ ਕਰਨ ਲੱਗ ਪਏ। ਤੇ ਕੀਰਤਨ ਕਰਦਿਆਂ ਕਰਦਿਆਂ ਪਤਾ ਕੀ ਕਹਿੰਦੇ, ਕਹਿੰਦੇ ਹੇ ਪਰਮੇਸ਼ਰ, ਮੇਰਾ ਇਹ ਪੰਡਤਾਂ ਦੇ ਨਾਲ ਕੋਈ ਵੈਰ ਨਹੀਂ, ਮੈਂ ਕੋਈ ਇਹਨਾਂ ਨੂੰ ਕਹਿਣਾ ਵੀ ਨਹੀਂ ਕੁਝ, ਮੇਰੀ ਤੇ ਗੱਲ ਇਹਨਾਂ ਨਾਲ ਨਹੀਂ, ਮੇਰੀ ਤੇ ਤੇਰੇ ਨਾਲ ਗੱਲ ਹੈ। ਆਖੋ ਵਾਹਿਗੁਰੂ ਜੀ। ਅਸਲੀਅਤ ਵਿੱਚ ਮੈਨੂੰ ਅੱਜ ਧੱਕੇ ਨਹੀਂ ਪਏ, ਹੇ ਪਰਮੇਸ਼ਰ ਤੇਰੇ ਕੀਰਤਨ ਨੂੰ ਧੱਕੇ ਪਏ ਨੇ, ਮੈਨੂੰ ਨਹੀਂ ਪਏ ਧੱਕੇ। ਹੁਣ ਪਿੱਛੇ ਬੈਠੇ ਨੇ ਕੀਰਤਨ ਕਰਦੇ ਨੇ, ਕਹਿੰਦੇ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਇਹ ਪੰਡਿਆ ਮੋਕੋ ਡੇਢ ਕਹਿਤ ਹੈ, ਤੇਰੀ ਪੈਜ ਪਿਛੁੰਡੀ ਹੋਏਲਾ। ਪਿਆਰ ਦੇ ਵਿੱਚ ਕੀਰਤਨ ਕਰਨਾ ਸ਼ੁਰੂ ਕਰਤਾ। ਕਹਿੰਦੇ ਪੰਡਤਾਂ ਨੇ ਮੈਨੂੰ ਧੱਕੇ ਮਾਰ ਮਾਰ ਕੇ ਕੱਢਿਆ ਬਾਹਰ। ਤੇ ਫਿਰ ਕੀਰਤਨ ਕਰਦਿਆਂ ਕਰਦਿਆਂ ਪਤਾ ਕੀ ਕਹਿੰਦੇ, ਕਹਿੰਦੇ ਤੂੰ ਜੋ ਦਇਆਲ ਕਿਰਪਾਲ ਕਈਤ ਹੈ, ਅਤ ਭੁਜ ਭਇਓ ਅਪਾਰਲਾ। ਤੇ ਫਿਰ ਉਸ ਤੋਂ ਬਾਅਦ ਹੋਇਆ ਪਤਾ ਕੀ, ਅਸੰਭਵ ਗੱਲ ਵੀ ਸੰਭਵ ਬਣ ਗਈ। ਉਹ ਪਤਾ ਕੀ, ਹੁਣ ਕੋਈ ਬਿਲਡਿੰਗ ਹੈ, ਬਿਲਡਿੰਗ ਨੀਹਾਂ ਤੋਂ ਹਿੱਲ ਜਾਵੇ, ਇਹ ਇੰਪੋਸੀਬਲ ਗੱਲ ਹੈ ਨਾ, ਨੀਹਾਂ ਤੋਂ ਇੱਕਦਮ ਬਿਲਡਿੰਗ ਹਿੱਲਣੀ ਘੁੰਮਣੀ ਇੰਪੋਸੀਬਲ ਗੱਲ। ਪਰ ਉਸ ਵੇਲੇ ਇਸ ਇੰਪੋਸੀਬਲ ਗੱਲ ਨੂੰ ਵੀ ਪੋਸੀਬਲ ਬਣਾਤਾ ਪਰਮੇਸ਼ਰ ਨੇ। ਇਹ ਮੰਦਿਰ ਦੇ ਪਿੱਛੇ ਬਹਿ ਕੇ ਕੀਰਤਨ ਕਰਦੇ ਨੇ, ਪਰਮੇਸ਼ਰ ਨੂੰ ਕਹਿੰਦੇ ਨੇ ਪਰਮੇਸ਼ਰ ਅੱਜ ਮੇਰੀ ਪਿੱਠ ਨਹੀਂ ਤੇਰੇ ਨਾਮ ਦੀ ਪਿੱਠ ਲੱਗੀ ਏ। ਤੇ ਜਦੋਂ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ, ਮੰਦਿਰ ਨੇ ਨਾ ਇੱਕਦਮ ਘੁੰਮਣਾ ਸ਼ੁਰੂ ਕਰਤਾ, ਕੜ 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 ਇਦਾਂ ਆਵਾਜ਼ਾਂ ਆਉਣ ਲੱਗ ਪਈਆਂ। ਪੰਡਤ ਜਿਹੜੇ ਸੀ ਘਬਰਾ ਕੇ ਬਾਹਰ ਆ ਗਏ, ਸ਼ਾਇਦ ਭੁਚਾਲ ਆ ਗਿਆ। ਪਰ ਹੋਇਆ ਕੀ, ਮੰਦਿਰ ਘੁੰਮਦਾ 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 ਮੰਦਿਰ ਦਾ ਜਿਹੜਾ ਮੂੰਹ ਸੀ ਨਾ ਪਿਆਰਿਓ, ਉਹ ਭਗਤ ਨਾਮਦੇਵ ਜੀ ਦੇ ਵੱਲ ਖੋ ਗਿਆ ਤੇ ਜਿਹੜੀ ਮੰਦਿਰ ਦੀ ਪਿੱਠ ਸੀ ਉਹ ਹੰਕਾਰੀ ਪੰਡਤਾਂ ਦੇ ਵੱਲ ਹੋ ਗਈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੇਖੋ ਪਿਆਰਿਓ, ਉਸ ਵੇਲੇ ਪਰਮੇਸ਼ਰ ਨੇ ਉਹ ਕਰਕੇ ਵਿਖਾਤਾ ਜਿਹੜਾ ਕਦੀ ਹੋਇਆ ਨਹੀਂ। ਅੱਜ ਵੀ ਉਹ ਅਸਥਾਨ ਮੌਜੂਦ ਹੈ, ਅੱਜ ਵੀ ਉਹ ਮੰਦਿਰ ਮੌਜੂਦ ਹੈ ਜਿੱਥੇ ਆਹ ਕੌਤਕ ਵਰਤਿਆ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਭਗਤ ਨਾਮਦੇਵ ਜੀ ਕਹਿੰਦੇ ਤੂੰ ਜੋ ਦਇਆਲ ਕਿਰਪਾਲ ਕਈਤ ਹੈ, ਅਤ ਭੁਜ ਭਇਓ ਅਪਾਰਲਾ, ਫੇਰ ਦਿਆ ਦੇਹੁਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰਲਾ। ਕਹਿੰਦੇ ਪਰਮੇਸ਼ਰ ਨੇ ਉਹ ਦੇਵਰਾ ਹੀ ਘੁਮਾ ਦਿੱਤਾ। ਕਈ ਕਹਿੰਦੇ ਜੀ ਉਹ ਦੇਵਰਾ ਨਹੀਂ ਘੁੰਮਿਆ, ਮੰਦਿਰ ਨਹੀਂ, ਉਹਨਾਂ ਦੇ ਮਨ ਘੁੰਮੇ ਸੀ। ਅੱਜ ਵੀ ਉਹ ਬਿਲਡਿੰਗ ਜਾ ਕੇ ਦੇਖ ਸਕਦੇ, ਮੰਦਿਰ ਘੁੰਮਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਕਹਿਣ ਦਾ ਇਸ਼ਾਰਾ ਸਮਝੋ ਕਿ ਜੋ ਅੱਜ ਦਾ ਸ਼ਬਦ ਸਾਨੂੰ ਕਹਿ ਰਿਹਾ ਨਾ ਕਿ ਮਾਲਕ ਜੀ ਤੇਰੇ ਤੋਂ ਬਿਨਾ ਕੋਈ ਆਸਰਾ ਨਹੀਂ ਮੇਰਾ। ਜਦੋਂ ਅਸਲੀਅਤ ਵਿੱਚ ਇਹ ਚੀਜ਼ ਅੰਦਰ ਰੱਖਾਂਗੇ ਨਾ, ਫਿਰ ਮਾਲਕ ਕਦੀ ਵੀ ਸਾਡੀ ਪਿੱਠ ਨਹੀਂ ਲੱਗਣ ਦੇਵੇਗਾ। ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ। ਮੇਰੀ ਬੇਨਤੀ, ਜਦੋਂ ਵੀ ਆਇਆ ਕਰੋ ਅੰਮ੍ਰਿਤਸਰ ਸਾਹਿਬ, ਖੁੱਲਾ ਮੈਂ ਸੱਦਾ ਦੇਣਾ, ਰੋਜ਼ ਸੰਗਤ ਨੂੰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ। ਹਸਪਤਾਲ ਚੱਲ ਰਿਹਾ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੇ ਡਾਕਟਰ ਆਪਣੀ ਕਲੀਨਿਕ ਤੇ 200-200 300-300 ਲੈਂਦੇ ਨੇ, ਇੱਥੇ 20 ਰੁਪਿਆਂ 'ਚ ਵੇਖਦੇ ਵੀ ਨਾਲ 2 ਦਿਨ ਦੀ ਦਵਾਈ ਦਿੰਦੇ। ਜਿਹੜੀ ਦਵਾਈ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਔਰ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਜੋ ਐਕਸਰੇ, ਡਿਜੀਟਲ ਐਕਸਰੇ 150 ਰੁਪਏ 'ਚ, ਤੇ ਜਿਹੜੇ ਲੈਬੋਰਟਰੀ ਦੇ ਟੈਸਟ ਸਾਰੇ ਲਾਗਤ ਮੁੱਲ ਨਾਲ। ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਕੋਰਸ, ਕੀਰਤਨ ਦਾ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਾਰਾ ਕੁਝ ਪਿਤਾ ਜੀ ਦੀ ਕਿਰਪਾ ਦੇ ਨਾਲ ਇੱਥੇ ਹੋ ਰਿਹਾ। ਨਾਲ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ।
ਗੁਰੂ ਬਾਬਾ ਨਾਨਕ ਜੀ ਦੀ ਰਸੋਈ 11 ਤੋਂ 4 ਲੰਗਰ ਚੱਲਦਾ ਹੈ। 2000 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਆ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਹ ਸੇਵਾਵਾਂ ਪਿਤਾ ਜੀ ਦੀ ਕਿਰਪਾ ਨਾਲ ਚੱਲ ਰਹੀਆਂ। ਨਾਲ ਦੂਜਾ ਯੂਨਿਟ ਦਿੱਤਾ ਹੈ ਮਹਾਰਾਜ ਨੇ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਜੀ ਦਇਆ ਪ੍ਰਵਾਨ ਪਾਰਕ ਬਣਨਾ ਹੈ। ਨਾਲ ਪਿਆਰਿਓ ਗੁਰਦੁਆਰਾ ਸਾਹਿਬ ਵੀ ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਸਰਾਂ ਵੀ। ਇਹ ਸੇਵਾਵਾਂ ਜੇ ਪ੍ਰਾਰੰਭ ਹੋਈਆਂ ਨੇ ਤੇ ਤੀਜਾ ਯੂਨਿਟ ਬਾਪੂ ਜੀ ਨੇ ਦਿੱਤਾ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜਿੱਥੇ ਹਸਪਤਾਲ, ਸਕੂਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, 3 ਚੀਜ਼ਾਂ ਨੂੰ ਮੁੱਖ ਰੱਖਿਆ ਹੋਇਆ, ਪੇਟ ਦੀ ਖੁਰਾਕ ਨੂੰ, ਆਤਮਾ ਦੀ ਖੁਰਾਕ ਨੂੰ, ਤੇ ਨਾਲ ਪਿਆਰਿਓ ਜੋ ਸਰੀਰਕ ਕੋਈ ਪ੍ਰੋਬਲਮ ਆ ਜੇ ਉਹ ਸਿਹਤ ਤੇ ਨਾਲ ਐਜੂਕੇਸ਼ਨ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ ਸਿਹਤ ਤੇ ਐਜੂਕੇਸ਼ਨ ਸੰਭਾਲ ਲਓ, ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਸਾਰਾ ਕੁਝ ਉੱਥੇ ਨਵੀਂ ਜਗ੍ਹਾ ਤੇ ਹੋਣਾ ਹੈ। 2500 ਰੁਪਏ 1 ਗੱਜ ਦੀ ਸੇਵਾ ਹੈ। 1-1, 2-2, 5-5 ਗੱਜ ਦੀ ਸੇਵਾ ਵੀ ਕਰਿਓ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਸਭ ਨੰਬਰ ਟੀਵੀ ਸਕਰੀਨ ਤੇ ਚੱਲਦੇ ਨੇ ਤੁਹਾਡੇ, ਕਿ ਇੰਨੀ ਸੇਵਾ ਸੀ ਹਰ ਮਹੀਨੇ ਟਰਸਟ ਨੂੰ ਭੇਜਣੀ। ਇਹ ਸਾਰੀ ਸੰਗਤ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਹੈ। 113 ਯੂਨਿਟ ਮੈਂ ਕਹਿੰਦਾ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਸਾਥ ਪੂਰਾ ਦਿਓਗੇ। ਗੁਰੂ ਕਿਰਪਾ ਕਰੇ। ਬਾਕੀ ਇਹ ਸੇਵਾ ਆਪਣੀ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਸਾਨੂੰ ਕਰ ਸਕਦੇ। ਇੱਕੋ ਨੰਬਰ ਹੈ 9815089513। ਤੇ ਬਾਕੀ ਸਾਰੀ ਡਿਟੇਲ 3 ਤੋਂ 4 ਜਿਹੜਾ ਸਮਾਗਮ ਲੱਗਦਾ ਹੈ ਪੀਟੀਸੀ ਸਿਮਰਨ ਤੇ ਦੁਪਹਿਰੀ ਰਾਤੀ 10 ਤੋਂ 11 ਵੀ ਜੁੜਿਆ ਕਰੋ। ਇਹ ਸਮੇਂ ਆਪਣੇ ਸਮਝੋ ਹੀ ਨਾ, ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸਮੇਂ ਨੇ। ਪੂਰਾ ਲਾਹਾ ਲਿਆ ਕਰੋ। ਬੁੱਧ ਵੀਰਵਾਰ ਆਪਾਂ ਇਦਾਂ ਜੁੜਦੇ ਆਂ, ਆ ਜਾਇਆ ਕਰੋ ਜਿਹੜੇ ਪਰਿਵਾਰਕ ਮੈਂਬਰ ਆਉਣਾ ਚਾਹੋ। ਬਾਕੀ ਜਿਹੜੇ ਵੱਡੇ ਸਮਾਗਮ ਹੁੰਦੇ 27 ਦਾ ਚੁਪਹਿਰਾ, 20 ਦਾ ਕੌਲਸਰ ਸਾਹਿਬ ਤੇ 13 ਤਰੀਕ ਭੁੱਲਿਓ ਨਾ, 13 ਅਗਸਤ ਬ੍ਰੈਂਡ ਸਬਾਈ ਹੈ। ਵਹੀਨਾ ਘੱਤ ਕੇ ਆਇਓ 10 ਤੋਂ 4 ਵਜੇ ਤੱਕ, ਰਾਤੀ 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਸਭ ਨੇ ਪਹੁੰਚਣਾ। ਉਹਦੇ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਛੁੱਟੀ ਨਹੀਂ, ਸਾਰੀਆਂ ਸੰਗਤਾਂ ਨੇ ਰੈਂਡ ਸਬਾਈ ਵਿੱਚ ਪਹੁੰਚਣਾ ਹੀ ਪਹੁੰਚਣਾ। ਬਾਕੀ 5, 6 ਤੇ 7 ਅਗਸਤ ਤਿੰਨੇ ਦਿਨ ਅੰਮ੍ਰਿਤ ਵੇਲੇ 4:45 ਤੋਂ 5:30 ਵਜੇ, ਜਿਵੇਂ ਪਹਿਲੇ ਅੰਮ੍ਰਿਤ ਵੇਲੇ ਹੋਏ ਇਸੇ ਤਰ੍ਹਾਂ 4:45 ਤੋਂ 5:30 ਵਜੇ ਤੱਕ 5, 6, 7 ਅਗਸਤ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਰਾਮ ਤੀਰਥ ਰੋਡ ਵਿਖੇ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ। ਸਾਰੀਆਂ ਸੰਗਤਾਂ ਹਾਜ਼ਰੀਆਂ ਭਰਿਓ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ, 13 ਅਗਸਤ ਦਿਨ ਸ਼ਨੀਵਾਰ ਜੋ ਰੈਂਡ ਸਬਾਈ ਸਮਾਗਮ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਣੇ ਸੀ, ਉਹ ਜਗ੍ਹਾ ਹੁਣ ਤਬਦੀਲ ਕਰਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਸਮਾਗਮ ਰੱਖੇ ਗਏ ਨੇ। ਸੰਗਤ ਇਹ ਧਿਆਨ ਦੇਣਾ, 13 ਅਗਸਤ ਦਿਨ ਸ਼ਨੀਵਾਰ ਰਾਤ ਨੂੰ 10 ਵਜੇ ਤੋਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੱਕ ਰੈਂਡ ਸਬਾਈ ਸਮਾਗਮ ਹੁਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਕਿਉਂਕਿ ਮੌਸਮ ਅਚਾਨਕ ਤਬਦੀਲ ਹੋ ਜਾਂਦਾ ਹੈ, ਸੰਗਤ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਮਾਗਮ ਦੀ ਜਗ੍ਹਾ ਤਬਦੀਲ ਕੀਤੀ ਗਈ ਹੈ। ਮੇਰੀ ਸਭ ਨੂੰ ਬੇਨਤੀ, ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਪਰਿਵਾਰਾਂ ਸਮੇਤ ਜਿਵੇਂ ਪਹਿਲੀਆਂ ਰੈਂਡ ਸਬਾਈਆਂ ਤੇ ਪਹੁੰਚਦੇ ਰਹੇ ਹੋ, ਤੁਸੀਂ ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ। 10 ਨੂੰ ਹੋਰ ਪ੍ਰੇਰਨਾ ਦੇ ਕੇ ਲੈ ਕੇ ਆਉਣ ਦੀ ਨਾਲ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।